ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਜਿਸ ਤਰ੍ਹਾਂ ਕਿ ਅੱਜ ਦਾ ਦੂਸਰਾ ਇਸ਼ੂ ਸੀ ਉਹ ਇਹ ਸੀ ਕਿ ਗੰਦੀ ਸੋਚ ਵਾਲੇ ਹਿੰਦੂ ਤਵੀ ਮੁੱਖ ਮੰਤਰੀ ਖੱਟੜ ਨੇ ਕਿਹਾ ਕਿ ਹੁਣ ਰਾਹ ਕਲੀਅਰ ਹੋ ਗਿਆ ਹੈ ਕਸ਼ਮੀਰ ਵੱਲੋਂ, ਹੁਣ ਅਸੀਂ ਕਸ਼ਮੀਰੀ ਕੁੜੀਆਂ ਨੂੰ ਲਿਆ ਸਕਾਂਗੇ। ਸੋ ਇਸ ਉੱਪਰ ਡਾਕਟਰ ਸਾਹਿਬ ਨੇ ਬਹੁਤ ਹੀ ਵਧੀਆ ਵਿਚਾਰ ਦਿੱਤੇ ਨੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਜੋ ਤੁਹਾਡੇ ਦੋਨੋਂ ਸੈਗਮੈਂਟ ਤੇ ਮੈਸੇਜ ਨੇ ਸਾਨੂੰ ਮਿਲ ਚੁੱਕੇ ਨੇ, ਤੁਹਾਡਾ ਲਿਖਣ ਲਈ ਭੇਜਣ ਲਈ ਜੋ ਮੈਸੇਜ ਭੇਜੇ ਨੇ ਇੰਨੇ ਪਿਆਰ ਤੇ ਮਾਣ ਨਾਲ, ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅਸੀਂ ਚਾਹਾਂਗੇ ਜੋ ਅੱਜ ਦਾ ਅਗਲਾ ਇਸ਼ੂ ਹੈ ਉਸ ਉੱਪਰ ਆਪਾਂ ਪਹਿਲਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ, ਉਸ ਤੋਂ ਬਾਅਦ ਆਪਾਂ ਇਹ ਮੈਸੇਜ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਹੀ ਬਣੇ ਰਹਿਣਾ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬੇਸ਼ੱਕ ਫਰਾਈਡੇ ਸ਼ੁੱਕਰਵਾਰ ਦੇ ਦਿਨ ਅਸੀਂ ਆਪਣੇ ਦਰਸ਼ਕਾਂ ਦੀਆਂ ਲਿਖਤਾਂ ਨੂੰ ਦਿੰਦੇ ਹਾਂ ਕਾਫੀ ਵਕਤ ਜੀ, ਅੱਜ ਵੀ ਅਸੀਂ ਕੋਸ਼ਿਸ਼ ਕਰਾਂਗੇ ਐਕਮੋਡੇਟ ਕਰਨ ਦੀ, ਬਿਲਕੁਲ। ਪਰ ਕਿਉਂਕਿ ਡਿਵੈਲਪਮੈਂਟਸ ਜਿਸ ਤੇਜ਼ੀ ਨਾਲ ਪਿਛਲੇ ਦਿਨਾਂ 'ਚ 5 ਅਗਸਤ ਤੋਂ ਲੈ ਕੇ ਹੁਣ ਤੱਕ ਹੋਈਆਂ ਨੇ, ਜੀ, ਕਸ਼ਮੀਰ ਮੁੱਦਾ ਹੀ ਫੋਕਸ ਆਫ ਡਿਸਕਸ਼ਨ ਰਿਹਾ ਔਰ ਜ਼ਾਹਿਰ ਤੌਰ ਤੇ ਸਾਡਾ ਫਰਜ਼ ਵੀ ਹੈ। ਬਿਲਕੁਲ। ਪਰ ਮੈਂ ਦੇਖ ਰਿਹਾ ਕਿ ਕਸ਼ਮੀਰ ਇਸ਼ੂ ਦੇ ਉੱਤੇ ਔਰ ਜੋ ਭਾਰਤ ਨੇ ਕਰਤੂਤ ਕੀਤੀ, ਪਾਕਿਸਤਾਨ ਦੇ ਰਿਐਕਸ਼ਨ 'ਚ ਇੱਕ ਗੱਲ ਬੜੀ ਖੂਬਸੂਰਤ ਜਿਹਨੇ ਅਗੇਨ ਸਿੱਖ ਕੌਮ ਦਾ ਦਿਲ ਜਿੱਤਿਆ, ਇਮਰਾਨ ਖਾਨ ਦੀ ਲੀਡਰਸ਼ਿਪ ਜਾਂ ਪਾਕਿਸਤਾਨੀ ਐਸਟੈਬਲਿਸ਼ਮੈਂਟ ਲਈ ਵੀ ਇੱਕ ਰਿਸਪੈਕਟ ਪੈਦਾ ਹੋਇਆ ਹੈ। ਜੀ। ਔਰ ਜਦੋਂ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਜਦੋਂ ਉਹਨਾਂ ਨੇ ਇਹ ਕਰਤੂਤ ਕਰਨ ਦਾ ਫੈਸਲਾ ਕੀਤਾ ਤੇ ਇੱਕੋ ਤੀਰ ਨਾਲ ਕਈ ਨਿਸ਼ਾਨੇ ਫੁੰਡੇ। ਜੀ। ਉਹਨਾਂ ਦੇ ਵਿੱਚ ਅਫਗਾਨਿਸਤਾਨ ਚੋਂ ਅਮਰੀਕਾ ਦੀ ਐਗਜ਼ਿਟ, ਜਿਹਦੇ ਲਈ ਪਾਕਿਸਤਾਨ ਨੂੰ ਫਰੰਟ ਰੋਲ ਟਰੰਪ ਐਡਮਿਨਿਸਟ੍ਰੇਸ਼ਨ ਨੇ ਦਿੱਤਾ ਹੈ, ਪਹਿਲਾਂ ਨਫ਼ਰਤ ਦਿਖਾ ਕੇ ਵੀ ਔਰ 3 ਦਿਨਾਂ ਰੋਜ਼ਾ ਦੇ ਮੌਕੇ, ਉਹਨਾਂ ਦੇ ਦੌਰੇ ਦੇ ਮੌਕੇ, ਜਿਵੇਂ ਟਰੰਪ ਨੇ ਪਾਕਿਸਤਾਨ ਦੀ ਔਰ ਉਹਨਾਂ ਦੀ ਅਫਗਾਨਿਸਤਾਨ 'ਚ ਕੁਰਬਾਨੀਆਂ ਦੀ ਔਰ ਓਵਰਆਲ ਤਾਰੀਫ ਕੀਤੀ ਔਰ ਜ਼ਾਹਰ ਹੈ ਕਸ਼ਮੀਰ ਦੇ ਲਈ ਮੀਡੀਏਸ਼ਨ ਦੀ ਗੱਲ ਵੀ ਕੀਤੀ। ਔਰ ਉਸ ਤੋਂ ਪਹਿਲਾਂ ਜਿਹੜੀ ਬੀਜਿੰਗ 'ਚ ਲਾਸਟ ਮੀਟਿੰਗ 7ਵੇਂ ਰਾਊਂਡ ਤੋਂ ਬਾਅਦ ਹੋਈ, ਉਹਦੇ 'ਚ ਅਮਰੀਕਾ, ਰਸ਼ੀਆ, ਚਾਈਨਾ, ਪਾਕਿਸਤਾਨ, ਅਫਗਾਨਿਸਤਾਨ ਹੀ ਸ਼ਾਮਲ ਸੀ, ਭਾਰਤ ਜਿਹੜਾ ਉਹਦੇ 'ਚੋਂ ਬਾਹਰ ਸੀ। ਔਰ ਸਭ ਤੋਂ ਅਹਿਮ ਗੱਲ, ਹਾਲਾਂ ਆਪਣੇ ਵੀ ਕਈਆਂ ਨੂੰ ਇਹਦੀ ਅਹਿਮੀਅਤ ਦਾ ਅਹਿਸਾਸ ਨਹੀਂ ਹੈ ਕਿ ਕਰਤਾਰਪੁਰ ਕੋਰੀਡੋਰ, ਕਰਤਾਰਪੁਰ ਦਾ ਲਾਂਘਾ ਜਿਹਦੀ ਸੰਗੇ ਬੁਨਿਆਦ ਰੱਖ ਕੇ ਇਮਰਾਨ ਖਾਨ ਉਹਨਾਂ ਨੇ ਭਾਰਤ ਨੂੰ ਮਜਬੂਰ ਕਰ ਦਿੱਤਾ ਹੈ, ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਟੂ ਫੋਲੋ ਸੂਟ। ਉਹ ਪੈਰ ਪੈਰ ਤੇ ਦੇਖਦੇ ਰਹੇ ਵੀ ਕਦੋਂ ਅਸੀਂ ਰੁਕਾਵਟ ਖੜੀ ਕਰ ਸਕਦੇ ਹਾਂ, ਕਦੇ ਕੋਈ ਇਤਰਾਜ਼, ਕਦੇ ਕੋਈ ਕਿ ਜੀ ਉੱਥੇ ਤੁਸੀਂ ਰੈਫਰੈਂਡਮ 2020 ਦਾ ਦਫ਼ਤਰ ਕਿਉਂ ਖੋਲ ਰਹੇ ਹੋ, ਜਾਂ ਤੁਸੀਂ ਉੱਥੇ ਜਿਹੜਾ ਹੈ ਉਹ ਫਲਾਣੇ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕਿਉਂ ਲੈ ਆਉਂਦਾ, ਜਾਂ ਦੂਜੇ ਪਾਕਿਸਤਾਨ ਨੇ ਹਰ ਗੱਲ ਕੰਪਲਾਈ ਕੀਤੀ ਕਿ ਭਾਈ ਠੀਕ ਹੈ ਠੀਕ ਹੈ ਠੀਕ ਹੈ। ਹੁਣ ਇਹ ਇੰਨਾ ਵੱਡਾ ਐਕਸ਼ਨ ਉਹਨਾਂ ਨੇ ਕੀਤਾ ਕਿ ਜ਼ਾਹਰ ਹੈ ਕਿ ਉਹ ਇਹ ਸਮਝਦੇ ਸੀ ਕਿ ਪਾਕਿਸਤਾਨ ਨੇ ਜਿੱਥੇ ਉਹਨਾਂ ਦੇ ਹਾਈ ਕਮਿਸ਼ਨਰ ਦੀਆਂ ਪੂੰਛਾਂ ਚੁਕਾਈਆਂ, ਉਹਨਾਂ ਦੀਆਂ ਟ੍ਰੇਨਾਂ ਬੰਦ ਕੀਤੀਆਂ, ਟ੍ਰੇਡ ਜਿਹੜਾ ਸਸਪੈਂਡ ਕੀਤਾ ਹੈ, ਇੰਟਰਨੈਸ਼ਨਲ ਲੌਬੀ ਸ਼ੁਰੂ ਕੀਤੀ ਹੈ, ਉਹਨਾਂ ਦੀਆਂ ਫਿਲਮਾਂ ਤੱਕ ਬੰਦ ਕਰ ਦਿੱਤੀਆਂ, ਕਿ ਜਿਹੜਾ ਨੀ ਜਰਕ ਰਿਐਕਸ਼ਨ ਆਏਗਾ ਪਾਕਿਸਤਾਨ ਦਾ ਕਿ ਜੀ ਕਰਤਾਰਪੁਰ ਕੋਰੀਡੋਰ ਹੁਣ ਨਹੀਂ। ਲੇਕਿਨ ਮੈਂ ਸਮਝਦਾ ਇਹ ਹੁੰਦੀ ਹੈ ਵਿਜ਼ਡਮ, ਕਿ ਉਹਨਾਂ ਨੇ ਸਿਆਣਪ ਦਾ ਸਬੂਤ ਦਿੰਦਿਆਂ ਇਹ ਕਿਹਾ ਕਿ ਵੀ ਇਹ ਜਿਹੜਾ ਹੈ ਇਹ ਜਾਰੀ ਰਹੇਗਾ। ਔਰ ਮੈਂ ਦੇਖ ਰਿਹਾ ਪਿਛਲੇ ਕੁਝ ਸਮੇਂ ਤੋਂ ਇਹ ਯੂਰੇਸ਼ੀਆ ਫਿਊਚਰ ਨਾਂ ਦੀ ਪਬਲੀਕੇਸ਼ਨ, ਜਿਹਦੇ 'ਚ ਇੱਕ ਸੱਜਣ ਮਿਸਟਰ ਐਂਡਰਿਓ ਕੋਰੀਬਕੋ ਲਿਖਦੇ ਨੇ, ਇਹਨਾਂ ਦੇ 7-8 ਆਰਟੀਕਲ ਸਿੱਖ ਇਸ਼ੂਜ਼ ਦੇ ਉੱਤੇ ਆਏ, ਬੜੀ ਵਧੀਆ ਲੈਂਗੁਏਜ, ਵੈਲ ਰਿਸਰਚਡ, ਫੋਕਸਡ ਔਰ ਸਿੱਖਾਂ ਦੀ ਖਾਲਿਸਤਾਨ ਦੀ ਗੱਲ ਦੀ ਹਮਾਇਤ। ਮੈਂ ਕੈਲੀਫੋਰਨੀਆ ਸੀ ਤੇ ਇੱਕ ਇਨਸਾਈਡਰ ਜਿਹੜਾ ਰਿਪਬਲਿਕਨ ਪਾਰਟੀ ਦੇ ਨਾਲ ਕਾਫੀ ਵੱਡੇ ਲੈਵਲ ਤੇ ਡੀਲ ਕਰਦਾ ਇਹਨਾਂ ਦੇ ਵੱਡੇ ਵੱਡਿਆਂ ਦੇ ਨਾਲ, ਉਹਨੇ ਮੇਰੇ ਕੰਨ 'ਚ ਕਿਹਾ, ਪਤਾ ਨਹੀਂ ਕਿੰਨਾ ਠੀਕ ਹੈ, ਉਹਨਾਂ ਨੇ ਕਿਹਾ ਜੀ ਰਸ਼ੀਅਨ KGB ਵੀ ਸਿੱਖਾਂ 'ਚ ਇੰਟਰਸਟ ਲੈਣ ਲੱਗ ਗਈ ਹੈ। ਮੈਂ ਕਿਹਾ ਅੱਛਾ ਕਿਵੇਂ? ਕਹਿੰਦੇ ਜੀ ਇਹ ਬੰਦਾ ਉਹਨਾਂ ਦਾ। ਮੈਂ ਕਿਹਾ ਜੀ ਤੇਰੇ ਮੂੰਹ 'ਚ ਘਿਓ ਸ਼ੱਕਰ, ਕਿ ਵੀ ਸਾਨੂੰ ਤਾਂ ਆਪਣੇ ਨਹੀਂ ਗੁਆਂਢ ਵਾਲੇ ਪੁੱਛਦੇ ਤੇ ਇਹ ਕੀ ਹੈ। ਪਰ ਮੈਨੂੰ ਨਹੀਂ ਪਤਾ ਇਹ ਕਿੰਨਾ ਕਹਿ ਜਾਂ ਇਹ, ਕਿਉਂਕਿ ਬਹੁਤ ਵਾਰੀ ਨਾ ਰਸ਼ੀਆ ਨੇ, ਹੋ ਸਕਦਾ ਕਿਸੇ ਨੂੰ ਇਹੀ ਲੱਗਣ ਲੱਗ ਗਿਆ ਹੋਏ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜੋ ਵੀ ਹੈ, ਇਹ ਜੋ ਵੀ ਕਹਿ ਰਿਹਾ ਹੈ ਉਹ ਸਿੱਖਾਂ ਦੀ ਸਿੱਧੀ ਮਦਦ ਦੀ ਗੱਲ ਵੀ ਹੈ, ਪਰ ਫੈਕਟ ਬੇਸਡ ਵੀ ਹੈ। ਔਰ ਅੱਜ ਹੀ ਉਹਨਾਂ ਦਾ ਇੱਕ ਰਾਈਟ ਅਪ ਜਿਹੜਾ ਮੇਰੀਆਂ ਨਜ਼ਰਾਂ 'ਚੋਂ ਗੁਜ਼ਰਿਆ, ਉਹਨਾਂ ਨੇ ਪਾਕਿਸਤਾਨ's commitment to the Kartarpur corridor shows how much it respects Sikhs। ਕਿ ਵੀ ਜਿਹੜਾ ਇਸ ਸਭ ਦੇ ਬਾਵਜੂਦ ਜੋ ਪਾਕਿਸਤਾਨ ਦੀ ਇਸ ਵੇਲੇ ਉਹਨਾਂ ਨੇ ਇਹਨਾਂ ਨੂੰ ਰੀਬਫ ਕੀਤਾ ਹੈ, ਉਹਨਾਂ ਨੇ ਕਿਹਾ ਜੀ ਕਰਤਾਰਪੁਰ ਕੋਰੀਡੋਰ ਜਾਰੀ ਰਹੇਗਾ। ਉਹਨਾਂ ਨੇ ਕਿਹਾ ਜੀ ਇਹ ਸ਼ੋਅ ਕਰਦਾ ਹੈ ਕਿ ਪਾਕਿਸਤਾਨ ਕਿਸ ਕਦਰ ਸਿੱਖਾਂ ਦੀ
ਇੱਜ਼ਤ ਕਰਦਾ ਹੈ, ਰਿਸਪੈਕਟ ਕਰਦਾ ਹੈ। ਜੀ Pakistan avoiding falling into obvious trap of politicizing the Kartarpur corridor as a response to India's aggression in Kashmir, with its principled commitment to this project in spite of the upsurge in bilateral tensions, showing just how much it respects the Sikh community's religious sentiments। क्या ਕਸ਼ਮੀਰ ਦੇ ਹਵਾਲੇ ਨਾਲ ਜਿਹੜੀਆਂ ਟੈਨਸ਼ਨਸ ਬਹੁਤ ਤੇਜ਼ੀ ਨਾਲ ਵਧੀਆਂ ਨੇ, ਜੀ ਇਹਦੇ ਬਾਵਜੂਦ ਇਹਨੂੰ ਜਾਰੀ ਰੱਖਣਾ ਇਹ ਦੱਸਦਾ ਹੈ ਵੀ ਉਹ ਸਿੱਖਾਂ ਦਾ ਕਿੰਨਾ ਸਤਿਕਾਰ ਕਰਦੇ ਨੇ। Pakistani Foreign Office spokesman Dr. Mohammad Faisal said on Thursday that his country remains committed to Kartarpur corridor despite expelling the Indian envoy, recalling its own ambassador to India, downgrading diplomatic relations, and suspending bilateral trade in response to New Delhi's unilateral aggression in Kashmir earlier this week. The announcement came a day after Chief Minister of Indian Punjab expressed his hope that recent development would not negatively impact this religious project, in what was a clear hint that his country was expecting that Pakistan would fall into the obvious trap of politicizing। ਅਮਰਿੰਦਰ ਨੇ ਵੀ ਕਿਹਾ ਸੀ ਕਿ ਜੀ ਕਿਤੇ ਇਹ ਅਸਰ ਨਾ ਪਏ। ਉਹ ਵੀ ਕਈ ਵਾਰੀ ਹੁੰਦਾ ਵੀ ਤੁਸੀਂ ਉਹ ਜਿਵੇਂ ਖੰਡੇ ਕੁੱਤੇ ਖੇਤਾਂ 'ਚ ਬਾੜਦੇ ਹੋ, ਜਦੋਂ ਸ਼ਿਕਾਰ ਕੱਢਣਾ ਉਹ ਸ਼ਿਕਾਰ ਨੂੰ ਉਠਾਉਂਦੇ ਨੇ, ਖੇਤ 'ਚੋਂ ਬਾਹਰ ਆਉਂਦੇ ਨੇ ਤਾਂ ਫਿਰ ਜਿਹੜੇ ਹਾਊਂਡ ਨੇ ਸ਼ਿਕਾਰੀ ਕੁੱਤੇ ਉਹ ਪੈਂਦੇ ਨੇ। ਸੋ ਅਮਰਿੰਦਰ ਨੇ ਆਪਣੇ ਵੱਲੋਂ ਤਾਂ ਉਹ ਖੰਡੇ ਕੁੱਤੇ ਵਾਲਾ ਕੰਮ ਕੀਤਾ ਇਹਦੇ ਕਹਿਣ ਮੁਤਾਬਕ ਵੀ। ਪਰ ਉਹਨੇ ਕਿਹਾ ਵੀ ਪਾਕਿਸਤਾਨ ਨੇ ਜਿਹੜਾ ਹੈ ਉਹ ਉਹਨਾਂ ਦਾ ਟ੍ਰੈਪ 'ਚੋਂ ਨਹੀਂ ਫਸੇ। That didn't happen because Pakistan understands the spiritual significance of Kartarpur corridor and respects wishes of the international Sikh community to have improved access to Gurdwara Darbar Sahib Kartarpur, one of the holiest sites of the world's fifth largest religion and the resting place of the founder Baba Guru Nanak, whose 550th birth anniversary is later this year। ਕਿਹਾ ਜਿਹੜਾ ਸਤਿਕਾਰ ਹੈ ਪਾਕਿਸਤਾਨ ਦਾ ਬਾਬਾ ਨਾਨਕ ਦੇ ਲਈ ਔਰ ਸਿੱਖਿਜ਼ਮ ਪੰਜਵਾਂ ਦੁਨੀਆ ਦਾ ਵੱਡਾ ਧਰਮ ਹੈ, ਉਹਨਾਂ ਦੇ ਲਈ ਰਿਸਪੈਕਟ। ਔਰ ਫਿਰ ਉਹਨਾਂ ਨੇ ਇਹ ਸਾਰੇ 'ਚ ਵੇਰਵੇ ਦੇ ਨਾਲ ਕਿਹਾ ਵੀ ਇਸ ਵੇਲੇ ਜਿਹੜੀ ਰੈਫਰੈਂਡਮ 2020 ਦੀ ਗੱਲ ਵੀ ਚੱਲ ਰਹੀ ਹੈ, ਇੰਡੀਅਨ ਗਵਰਨਮੈਂਟ ਇਸ ਤੋਂ ਬਹੁਤ ਘਬਰਾਈ ਹੋਈ ਹੈ ਕਿਉਂਕਿ ਸਿੱਖਾਂ ਦੇ ਵਿੱਚ ਇਹਦੀ ਵਾਈਡ ਸਪੋਰਟ ਹੈ। ਔਰ ਇਹੀ ਕਾਰਨ ਹੈ ਕਿ ਇਸ ਵੇਲੇ ਈਵਨ ਅਨਪ੍ਰੋਵੋਕਡਲੀ ਸਿੱਖਸ ਫਾਰ ਜਸਟਿਸ ਦੇ ਉੱਤੇ ਪਾਬੰਦੀ ਲਾਣਾ। ਔਰ ਫਿਰ ਜਿਹੜੀ ਇੱਕ ਗੱਲ ਇਹਨੇ ਕਹੀ ਜਿਹੜੀ ਕਿ ਇੱਕ ਪ੍ਰੋਫੈਸੀ ਵਾਂਗ ਹੈ ਕਿ ਪਿਛਲੇ ਦਿਨਾਂ 'ਚ ਅਨਲਾਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਵੀ ਇਸੇ ਲਈ ਉਹਨਾਂ ਨੇ ਪਾਸ ਕੀਤਾ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਇਸ ਗੱਲ ਦੀਆਂ ਕੁਆਇਟ ਪੋਸੀਬਿਲਿਟੀਜ਼ ਨੇ ਜਿਹਦੇ 'ਚ ਕਿ ਇਟ ਮਾਈਟ ਬੀ ਏ ਪ੍ਰੀਕਰਸਰ ਟੂ ਦਾ ਇੰਪੋਜੀਸ਼ਨ ਆਫ ਦਾ ਡ੍ਰੈਡਡ ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ in part or all of Punjab before next year's vote। ਕਿ ਇਸ ਗੱਲ ਦੀ ਵੀ ਪੋਸੀਬਿਲਿਟੀ ਹੈ ਕਿਉਂਕਿ ਆਲਰੇਡੀ ਉਹਨਾਂ ਨੇ ਜਿਹੜਾ ਅਨਲਾਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਇਹ ਥੱਲੇ ਸਿੱਖ ਨੌਜਵਾਨ ਵੀ ਫੜੇ ਨੇ। 39 ਦੇ ਕਰੀਬ ਨੌਜਵਾਨ 8 ਸਟੇਟਾਂ ਦੇ ਵਿੱਚ ਇਸ ਨੂੰ ਲਾਗੂ ਕੀਤਾ ਸਿੱਖਸ ਫਾਰ ਜਸਟਿਸ ਦੇ ਉੱਤੇ। ਲੇਕਿਨ ਉਹਨਾਂ ਨੇ ਕਿਹਾ ਵੀ ਇਸ ਗੱਲ ਦੀ ਪੋਸੀਬਿਲਿਟੀ ਹੈ ਕਿ ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ ਵੀ ਜਿਹੜਾ ਪੰਜਾਬ ਦੇ ਵਿੱਚ ਅਗਲੇ ਸਾਲ ਦੀਆਂ ਵੋਟਾਂ ਤੋਂ ਪਹਿਲਾਂ ਜਿਹਦੇ ਥੱਲੇ ਜੰਮੂ ਕਸ਼ਮੀਰ 'ਚ ਵਿਦ ਇੰਪਿਊਨਿਟੀ ਮਾਰ ਰਹੇ ਨੇ ਲੋਕਾਂ ਨੂੰ, ਜਾਂ ਅਸਾਮ ਜਾਂ ਮਨੀਪੁਰ ਔਰ ਅਰੁਣਾਚਲ ਜਿਹੜਾ ਹੈ ਉਹਨਾਂ ਦਾ ਤ੍ਰਿਪੁਰਾ ਦੇ ਵਿੱਚ ਵੀ ਇਹ ਰਿਹਾ, ਇਹ ਪੰਜਾਬ 'ਚ ਵੀ ਲਾਗੂ ਕਰਨਗੇ। ਔਰ ਇਹ ਸਾਰੇ ਦੇ ਉੱਤੇ ਇਹ ਬੇਸਡ ਹੈ। ਔਰ ਮੈਂ ਸਾਡੀ ਜਿਹੜੀ ਰਿਜਵਾਨ ਸੈਯਦ ਜੀ ਦੀ ਇੰਗਲੈਂਡ ਤੋਂ ਈਮੇਲ ਆਈ ਉਹਦੇ 'ਚ ਵੀ ਉਹਨਾਂ ਨੇ ਇਹੀ ਕਿਹਾ ਕਿ ਵੀ ਅਸੀਂ ਡਿਵੈਲਪਮੈਂਟਸ ਦੇਖ ਰਹੇ ਹਾਂ ਜੋ ਕਿ ਉੱਥੇ ਚੱਲ ਰਹੀਆਂ ਨੇ ਕਸ਼ਮੀਰ ਦੇ ਹਵਾਲੇ ਨਾਲ। ਔਰ ਉਹਨਾਂ ਨੇ ਕਿਹਾ ਕਿ ਵੀ ਇਸ ਸਾਰੇ 'ਚ ਦੋ ਮੇਜਰ ਜਿਹੜੇ ਉਹਨਾਂ ਦੇ ਆਬਜੈਕਟਿਵ ਨੇ। ਉਹਨਾਂ ਨੇ ਕਿਹਾ ਆਈ ਬਿਲੀਵ ਦਿਸ ਮੂਵ ਇਜ਼ ਅ ਪ੍ਰੀਐਮਪਟਿਵ ਸਟ੍ਰਾਈਕ is to try to quash or derail two major occurrences that are likely to take place. Firstly, I think the Modi establishment and RSS are struggling to find means or ways to disrupt the Kartarpur corridor. So ਜਿਹੜੀ ਗੱਲ ਇਹ ਕਹਿ ਰਹੇ ਨੇ ਜਰਨਲਿਸਟ, ਇਹੀ ਗੱਲ ਜਿਹੜਾ ਉਹ ਰਿਜਵਾਨ ਸੈਯਦ ਜੀ ਕਹਿ ਰਹੇ ਨੇ ਕਿ ਜਿਹੜਾ ਵੱਡਾ ਇੱਕ ਆਬਜੈਕਟ ਹੈ ਇਹਨੂੰ ਕਰਤਾਰਪੁਰ ਕੋਰੀਡੋਰ ਨੂੰ ਖਤਮ ਕਰਨਾ। ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਪੁਲਵਾਮਾ ਅਟੈਕ ਦੇ ਵੇੜੇ ਵੀ ਪਬਲਿਕ ਓਪੀਨੀਅਨ ਪਾਕਿਸਤਾਨ ਦੇ ਅਗੇਂਸਟ ਕੀਤਾ। ਫਿਰ ਉਹਨਾਂ ਨੇ ਦੇਖਿਆ ਕਿ ਵੀ ਇਹ ਕਿਵੇਂ ਜਿਹੜਾ ਉਹ ਕਰਤਾਰਪੁਰ ਕੋਰੀਡੋਰ ਨੂੰ ਇਫੈਕਟ ਕਰ ਸਕਦਾ, ਬਟ ਦੈਟ ਪਲਾਨ ਫੇਲਡ। In fact, Sikh and Muslim sentiments have only grown stronger and both communities are still rejoicing the
ਰੀਯੂਨੀਅਨ ਕਿ ਉਹਨਾਂ ਦੇ ਵਿੱਚ ਰਾਦਰ ਇੱਕ ਚਾਹ ਹੈ ਜਿਵੇਂ ਵਿਛੜੇ ਭਰਾ ਮਿਲੇ ਹੁੰਦੇ ਨੇ। Secondly, I think this move also serves another purpose, that is Imran Khan's visit to the USA, where President Trump stated Modi also raised the Kashmir issue on his visit, which was later denied by Indian government and expelled as lies. I am sure Modi thinks that by removing the special status and Kashmir becoming a regular Indian state, there is no need for President Trump to mediate or arbitrate। ਇਹ ਅਸੀਂ ਡਿਸਕਸ ਕਰ ਰਹੇ ਹਾਂ ਕਿ ਮਲਟੀਪਲ ਕੀ ਰੀਜ਼ਨਸ ਨੇ ਜੀ ਔਰ ਅਖੀਰ ਚ ਉਹਨਾਂ ਨੇ ਕਿਹਾ I must say, regardless of the motives that Modi has done, has exposed India as a dictatorship rather than a secular democratic nation they always claim to be. The most ironic thing about this is that media is showing Twitter and other social media platforms from the people of Kashmir claiming they are extremely pleased with the developments. I would like to ask how this is possible when all means of communication have been shut down. ਜਿਵੇਂ ਪੰਜਾਬ 'ਚ ਸੀ ਕਿ ਜਿਸ ਸਿੱਖ ਬਹੁਤ ਖੁਸ਼ ਨੇ ਦਰਬਾਰ ਸਾਹਿਬ ਫ੍ਰੀ ਹੋ ਗਿਆ ਅੱਤਵਾਦੀਆਂ ਤੋਂ ਉਹ ਆਪਣੇ ਟਾਊਟ 'ਚ ਖੜੇ ਕਰਕੇ ਔਰ ਅਖੀਰ 'ਚ ਉਹਨਾਂ ਨੇ ਕਿਹਾ this just goes to show how the Modi propaganda machine works. My heart bleeds for what those poor people of Kashmir must be going through at the moment. I pray God serve justice for those being dealt injustice. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ ਤੁਹਾਡਾ ਤੇ ਤੁਹਾਡੀ ਸਾਰੀ ਟੀਮ ਦਾ। ਕਾਈਂਡ ਰਿਗਾਰਡਸ ਰਿਜ਼ਵਾਨ ਸੈयद। ਸੋ ਹੁਣ ਬਹੁਤ ਬਹੁਤ ਸ਼ੁਕਰੀਆ ਜੀ। ਸਾਡੇ ਕੋਲ ਫੇਸਬੁੱਕ ਮੈਸੇਜ ਨੇ ਇਕਿਆਸ ਜੋਸਫ ਸਾਨੂੰ ਲਿਖਦੇ ਨੇ ਡਾਕਟਰ ਸਾਹਿਬ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ। ਦਾਰਾ ਸਿੰਘ ਦੇਸ਼ੀ ਸਾਨੂੰ ਲਿਖਦੇ ਨੇ ਕਸ਼ਮੀਰ ਖਾਲਿਸਤਾਨ ਆਜ਼ਾਦੀ ਜ਼ਿੰਦਾਬਾਦ ਨਾਲ ਲਿਖਿਆ। ਭੁਪਿੰਦਰ ਸਿੰਘ ਜੀ ਸਾਨੂੰ ਲਿਖਦੇ ਡਾਕਟਰ ਸਾਹਿਬ ਗੋਸਵਾਮੀ ਟੀਵੀ ਵਾਲਾ ਸ਼ਰੇਆਮ ਹਜ਼ਾਰਾਂ ਮਾਰਨ ਦੀ ਗੱਲ ਕਰ ਰਿਹਾ ਹੈ। ਫਿਰ ਉਹਨਾਂ ਦਾ ਮੈਸੇਜ ਹੈ ਕਿ ਡਾਕਟਰ ਸਾਹਿਬ ਪ੍ਰੀਤੀ ਪਟੇਲ ਜਿਹਦੇ ਬਾਰੇ ਪਹਿਲਾਂ ਰੋਲਾ ਪਿਆ ਸੀ ਉਹ ਫਿਰ ਇੰਗਲੈਂਡ ਦੀ ਗ੍ਰਹਿ ਮੰਤਰੀ ਬਣ ਗਈ ਹੈ ਕਿ ਮੋਦੀ ਦੀ ਹੈ। ਏਦਾਂ ਹੀ ਨਾ ਕੁਝ ਲਿਖਿਆ। ਐਸ ਸੁਰਿੰਦਰ ਯੂਕੇ ਸਾਂ ਲਿਖਦੇ ਨੇ ਕਸ਼ਮੀਰ ਵਿੱਚ ਘਰਾਂ ਵਿੱਚ ਨੂੜ ਕੇ ਰੱਖੇ ਲੋਕ ਭੁੱਖੇ ਤਿਹਾਏ ਤੜਫ ਰਹੇ ਹਨ। ਭਾਰਤ ਦੇ ਦੂਜੇ ਸੂਬਿਆਂ ਵਿੱਚ ਮਿਠਾਈਆਂ ਵੰਡ ਕੇ ਕਸ਼ਮੀਰ ਤੇ ਹੁੰਦੇ ਜ਼ਬਰ ਦੀ ਖੁਸ਼ੀ ਮਨਾਈ ਜਾ ਰਹੀ ਹੈ। 35 ਸਾਲ ਬਾਅਦ ਵੀ ਇਸ ਦੇਸ਼ ਦੀ ਬਹੁ ਗਿਣਤੀ ਦੀ ਮਾਨਸਿਕਤਾ ਨਹੀਂ ਬਦਲੀ। ਸੋ ਪਰਮਾਰ ਕੋਡ ਡਾਊਟ ਸਾਂ ਲਿਖਦੇ ਹਨ। ਉਹਨਾਂ ਨੇ ਲਿਖਿਆ, ਉਹਨਾਂ ਨੇ ਰਿਸਪੌਂਸ ਦਿੱਤਾ ਅੰਮ੍ਰਿਤਪਾਲ ਜੀ ਨੂੰ। ਕਹਿੰਦੇ ਨੇ ਕਿ ਅਮਰੀਕਾ ਵਾਲੇ ਨੇ ਉੱਥੇ ਜਾ ਵਸਣਾ ਹੈ ਜਾਂ ਟਰੰਪ ਨੇ ਕੁੱਤੇ ਬਹੁਤ ਭੌਂਕਦੇ ਰਹਿੰਦੇ ਹਨ, ਹਾਥੀ ਆਪਣੀ ਚਾਲ ਚੱਲਦਾ ਰਹਿੰਦਾ ਹੈ। ਫਿਰ ਅੰਮ੍ਰਿਤ ਪਾਲ ਸਾਂ ਲਿਖਦੇ ਨੇ ਕਿ ਹੁਣ ਤੇ ਪਾਕਿਸਤਾਨ ਵਾਲੇ ਹੀ ਕਹੀ ਜਾਂਦੇ ਆ ਕਿ ਇਮਰਾਨ ਖਾਨ ਅਮਰੀਕਾ ਟਰੰਪ ਨਾਲ ਕਸ਼ਮੀਰ ਦਾ ਸੌਦਾ ਕਰ ਆਇਆ। ਐਸੇ ਹਾਲਾਤ ਵਿੱਚ ਸਾਡਾ ਪ੍ਰੋਟੈਸਟ ਕੀ ਅਰਥ ਰੱਖਦਾ? ਮੈਂ ਕਿਹਾ ਉਹਨਾਂ ਨੇ ਜਵਾਬ ਦੇ ਦਿੱਤਾ। ਦੇਖੋ ਇਹ ਇੰਡੀਅਨ ਪ੍ਰੋਪੇਗੈਂਡਾ ਹੈ ਜੀ ਔਰ ਜ਼ਾਹਰ ਹੈ ਥੋੜੀ ਬਹੁਤ ਆਪੋਜੀਸ਼ਨ ਜਿਨ੍ਹਾਂ ਦਾ ਉੱਥੇ ਸ਼ਿਕੰਜਾ ਕੱਸਿਆ ਹੋਇਆ ਉਹਨਾਂ ਦੇ ਲੋਕ ਵੀ ਇਸ ਕਿਸਮ ਦੀਆਂ ਗੱਲਾਂ ਕਰਦੇ ਹੋਣਗੇ। ਜੀ ਪਰ ਮੈਂ ਸਮਝਦਾ ਵੀ ਆਉਣ ਵਾਲੇ ਦਿਨ ਹੋਰ ਵੀ ਸਪਸ਼ਟ ਕਰ ਦੇਣਗੇ ਔਰ ਇਹਨਾਂ ਨੂੰ ਪਤਾ ਲੱਗ ਜਾਏਗਾ ਕਿ ਪਾਕਿਸਤਾਨ ਦਾ ਰਿਸਪੌਂਸ ਕੀ ਹੈ। ਬਿਲਕੁਲ। ਦਲਜੀਤ ਸਿੰਘ ਲਿਖਦੇ ਨੇ ਇੰਡੀਆ ਆਊਟ ਆਫ ਕਸ਼ਮੀਰ। ਭੁਪਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ ਐਂਡ ਫਿਰ ਲਿਖਦੇ ਨੇ ਡਾਕਟਰ ਸਾਹਿਬ ਸ਼ਾਹ ਨੇ ਮੋਦੀ ਨੂੰ ਵੀ ਖੁੰਝੇ ਲਾ ਦਿੱਤਾ ਹੈ। ਹੋ ਸਕਦਾ ਹੈ ਸ਼ਾਹ ਅੱਗੇ ਆਵੇ, ਮੋਦੀ ਦਾ ਸਮਾਂ ਨਿਕਲ ਗਿਆ। ਸੋਭਾ ਸਿੰਘ ਸਾਨੂੰ ਫਤਿਹ ਬੁਲਾਉਂਦੇ ਨੇ। ਚਰਨਜੀਤ ਸਿੰਘ ਬੱਬੂ ਲਿਖਦੇ ਨੇ ਵਾਹਿਗੁਰੂ ਜੀ। ਜਾਸ਼ੀਨ ਸਦੀਕੀ ਲਿਖਦੇ ਨੇ ਖਾਲਿਸਤਾਨ ਜ਼ਿੰਦਾਬਾਦ। ਮਲਿਕ ਫਿਆਜ਼ ਅਵਾਨ ਲਿਖਦੇ ਨੇ ਪਾਕਿਸਤਾਨ ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ। ਐਂਡ ਉਹਨਾਂ ਲਿਖਿਆ ਕਸ਼ਮੀਰ ਜ਼ਿੰਦਾਬਾਦ। ਦਰਸ਼ਨ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ। ਬਾਬਾ ਅਲੀ ਕਹਿੰਦੇ ਨੇ ਤੁਸੀਂ ਗ੍ਰੇਟ ਹੋ ਸਰਦਾਰ ਜੀ। ਐਂਡ ਦੀਪ ਸਿੰਘ ਲਿਖਦੇ ਨੇ ਆਜ਼ਾਦ ਪੰਜਾਬ ਆਜ਼ਾਦ ਕਸ਼ਮੀਰ। ਐਂਡ ਕੁਲਦੀਪ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ। ਜੀਤਾ ਸੰਦਰ ਜੀ ਵੀ ਸਾਨੂੰ ਹਮੇਸ਼ਾ ਤਰ੍ਹਾਂ ਖਾਲਿਸਤਾਨ ਜ਼ਿੰਦਾਬਾਦ TV 84 ਗੁੱਡ ਜੌਬ ਐਂਡ ਰੈਫਰੈਂਡਮ 2020। ਬਾਬਾ ਅਲੀ ਜੀ ਸਾਨੂੰ ਖਾਲਿਸਤਾਨ ਗੈਟ ਫਰੀडम ਸੂਨ। ਸੋ ਦਲਜੀਤ ਸਿੰਘ ਲਿਖਦੇ ਨੇ ਖਾਲਿਸਤਾਨ ਪਾਕਿਸਤਾਨ ਜ਼ਿੰਦਾਬਾਦ। ਕੁਲਦੀਪ ਸਿੰਘ ਲਿਖਦੇ ਨੇ ਇੰਡੀਆ ਆਊਟ ਆਫ ਕਸ਼ਮੀਰ ਐਂਡ ਖਾਲਿਸਤਾਨ। ਸੋ ਅਗਲੇ ਸੈਗਮੈਂਟ ਤੇ ਵੀ ਸਾਡੇ ਕੋਲ ਸਾਡੇ ਦਰਸ਼ਕਾਂ ਦੇ ਮੈਸੇਜ ਨੇ, ਉਹ ਅਸੀਂ ਪੜਨ ਜਾ ਰਹੇ ਹਾਂ। ਸੋ ਹਾਂਜੀ ਮੇਰੇ ਖਿਆਲ ਮੇ ਕੋਈ ਰਿਟਰੀਵ ਨਹੀਂ ਹੋ ਰਿਹਾ। ਮੈਂ ਟਰਾਈ ਕਰਦੀ ਹਾਂ ਜੇ ਰਿਟਰੀਵ ਹੋ ਗਏ, ਪਰ ਅਸੀਂ ਆਪਣੇ ਦਰਸ਼ਕਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ, ਬਟ ਮੇਰੇ ਕੋ ਨਹੀਂ ਹੋ ਰਹੇ। ਸੋ ਮੈਂ ਇੱਥੇ ਬ੍ਰੇਕ ਹੀ ਲੈ ਲਵਾਂਗੀ ਔਰ ਮੈਂ ਮਾਫੀ ਵੀ ਚਾਹਾਂਗੀ
ਸੋ ਅਸੀਂ ਮੈਸੇਜ ਨਹੀਂ ਲਏ, ਬਟ ਅਸੀਂ ਤੁਹਾਡੇ ਮੈਸੇਜ ਆਲਰੇਡੀ ਪੜ੍ਹ ਚੁੱਕੇ ਹਾਂ। ਸਾਨੂੰ ਤੁਹਾਡੇ ਮੈਸੇਜ ਬਹੁਤ ਪਸੰਦ ਨੇ। ਤੁਸੀਂ ਐ ਨਾ ਸਮਝਿਆ ਕਰੋ ਕਿ ਅਸੀਂ ਤੁਹਾਡੇ ਮੈਸੇਜ ਨਹੀਂ ਪੜ੍ਹਦੇ ਹੈਗੇ, ਇਗਨੋਰ ਕਰਦੇ ਹਾਂ, ਸੋ ਤੁਹਾਡੇ ਨਾਲ ਸ਼ੇਅਰ ਨਹੀਂ ਕਰਦੇ। ਅਸੀਂ ਤੁਹਾਡੇ ਐਵਰੀਡੇ ਜਿੱਦਾਂ ਕਿ ਤੁਸੀਂ ਪ੍ਰੋਟੈਸਟ ਤੇ ਵੀ ਮੈਸੇਜ ਸਾਨੂੰ ਭੇਜਨੇ, ਅਸੀਂ ਸਾਰੇ ਰੀਡ ਕੀਤੇ ਨੇ, ਸਾਨੂੰ ਬਹੁਤ ਪਸੰਦ ਆਏ ਨੇ। ਲਿਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਇਹ ਵੀ ਹੋ ਸਕਦਾ ਵੀ ਇੰਡੀਅਨ ਏਜੰਸੀਆਂ ਨੇ ਇੱਥੇ ਵੀ ਇੰਟਰਨੈਟ ਬਲੌਕ ਕਰਵਾਤਾ ਹੋਇਆ ਵੀ ਅੱਜ ਮੈਸੇਜ ਪੜ੍ਹਨੇ ਨੇ। ਮੇਬੀ ਵਿਅਰਸ ਤਾਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।